ਇਹ ਜਿਹੜਾ ਹਰੀਏ ਵਾਲਾ ਖੂਹ ਵੇ, ਹਰੀਏ ਵਾਲਾ ਖੂਹ ਜਿਹੜਾ ਹੈ ਇਹ ਹੀਰਾ ਸਿੰਘ ਦਾ ਸੀ। ਇਹ ਹੀਰਾ ਸਿੰਘ ਦਾ ਠੀਕ ਹੈ। ਹਰੀਆ ਲਓ ਜੀ, ਤੁਸੀਂ ਦੇਖ ਸਕਦੇ ਹੋ ਪਿੰਡ ਡੱਲੇ ਕੀ ਦੇ ਪਹਾੜ ਪਾਸੇ ਏਰੀਆ ਬਾਗ ਨੇ ਇੱਥੇ, ਤੇ ਅਸੀਂ ਹੁਣ ਜਾ ਰਹੇ ਹਾਂ ਰਜਿੰਦਰ ਸਿੰਘ ਬੈਦੀ ਹੋਰਾਂ ਦਾ ਜਿਹੜਾ ਡੇਰਾ ਹੈ ਉਹਦੇ ਵਿੱਚ। ਰਜਿੰਦਰ ਸਿੰਘ ਬੈਦੀ ਹੋਰੀ ਜਿਹੜੇ ਨੇ ਬੜੇ ਵੱਡੇ ਇੱਕ ਰਾਈਟਰ ਹੋਏ ਨੇ। ਅੱਛਾ ਯੂਸਫ ਭਾਈ, ਇੱਥੇ ਰਜਿੰਦਰ ਸਿੰਘ ਬੈਦੀ ਹੋਰਾਂ ਦਾ ਜਿਹੜਾ ਖੂਹ ਏ, ਉਹਨਾਂ ਦਾ ਡੇਰਾ ਏ, ਉਹਨਾਂ ਦੀਆਂ ਜ਼ਮੀਨਾਂ ਨੇ, ਤੇ ਅਸੀਂ ਹੁਣ ਉਧਰ ਨੂੰ ਚੱਲੀਏ। ਜੀ ਬਿਲਕੁਲ, ਅਸੀਂ ਹੁਣ ਇਸ ਟਾਈਮ ਉਸੇ ਜਗ੍ਹਾ ਤੇ ਹੀ ਆਏ ਆ। ਅੱਛਾ। ਜਿਹੜਾ ਕਿ ਰਜਿੰਦਰ ਸਿੰਘ ਬੈਦੀ ਦੇ ਵਾਲਦ ਹੀਰਾ ਸਿੰਘ ਬੈਦੀ ਹਨ, ਜਿਨ੍ਹਾਂ ਨੂੰ ਬਾਬੇ ਹੀਰੇ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਕਿਸੇ ਵਕਤ 'ਚ ਇਹ ਉਹਨਾਂ ਦਾ ਖੂਹ ਹੁੰਦਾ ਸੀ, ਔਰ ਇਹ ਸਾਰੀ ਜ਼ਮੀਨ, ਇਹ ਸਾਰਾ ਰਕਬਾ ਕਿਸੇ ਵਕਤ 'ਚ ਇਹ ਉਹਨਾਂ ਦਾ ਹੀ ਹੁੰਦਾ ਸੀ। ਠੀਕ ਹੋ ਗਿਆ, ਵਾਹ ਜੀ ਵਾਹ, ਵਾਹ ਜੀ ਵਾਹ। ਲੋ ਦੋਸਤੋ, ਮੈਂ ਨਾਲ ਐਡ ਕਰਦਾ ਥੋੜਾ ਜਿਹਾ ਕਿ ਇਸ ਵੇਲੇ ਜਿਹੜਾ ਨਾ ਇਹ ਜਿਹੜੇ ਤੁਸੀਂ ਮਨਾਜ਼ਰ ਖਸੂਸੀ ਦੇਖ ਰਹੇ ਹੋ ਨਾ ਆਪਣੀ ਸਕਰੀਨ ਦੇ ਉੱਤੇ, ਇਹ ਹੈਗੇ ਨੇ ਰਜਿੰਦਰ ਸਿੰਘ ਬੈਦੀ, ਜਿਹੜਾ ਕਿ ਬੜਾ ਵੱਡਾ ਨਾਂ ਹੈ। ਰਾਈਟਰ ਸਨ, ਅਫਸਾਨਾ ਨਗਾਰ ਸਨ, ਔਰ ਬੜੇ ਮਤਲਬ ਹਰ ਫਨ ਮੌਲਾ ਸਨ। ਉਹਨਾਂ ਦਾ ਇਹ ਜਨਮ ਵੀ ਜਿਹੜਾ ਨਾ, ਉਹਨਾਂ ਦੀ ਸਾਰੀ ਫੈਮਿਲੀ ਉਹ ਇਸੇ ਪਿੰਡ ਦਾ ਪਿੱਛੋਂ, ਤੇ ਇਹ ਉਹਨਾਂ ਦਾ ਜਨਾਬ ਹੈਗਾ ਡੇਰਾ। ਤੇ ਇਹ ਆਪਣਾ ਯੂਸਫ ਭਾਈ, ਅੱਛਾ ਥੋੜਾ ਦੱਸੋ ਤੁਸੀਂ ਉਹਨਾਂ ਦੇ ਬਾਰੇ ਚ ਕਿ ਇਹਦੇ ਬਾਰੇ ਨਾ ਕੀ ਜਾਣਦੇ ਹੋ ਤੁਸੀਂ, ਬਜ਼ੁਰਗ ਕੀ ਦੱਸਦੇ ਨੇ ਜਿਹੜੇ ਇਸ ਟਾਈਮ ਇਸ ਡੇਰੇ ਤੇ ਮੌਜੂਦ ਨੇ, ਜਿਹੜੇ ਕਿ ਪੁਰਾਣੇ ਵਕਤ ਦੇ ਇੱਥੇ ਕਾਫੀ ਅਰਸੇ ਦਰਾਜ਼ ਤੋਂ ਰਹਿਣ ਵਾਲੇ ਨੇ, ਜਿਹੜੇ ਇਸ ਹਿਸਟਰੀ ਨੂੰ ਬਿਹਤਰ ਜਾਣਦੇ ਨੇ। ਅਸੀਂ ਉਹਨਾਂ ਦੀ ਜ਼ੁਬਾਨੀ ਹੀ ਇਸ ਮੁਤਲਕਾ ਸੁਣ ਲੈਨੇ ਆ ਕਿ ਉਹ ਕੀ ਸਾਨੂੰ ਆਗਾਹ ਕਰਦੇ ਨੇ ਇਸ ਬਾਰੇ ਦੇ ਵਿੱਚ। ਅੱਛਾ, ਤੇ ਇਹ ਕਿਹੜਾ ਖੂਹ ਇਹਨੂੰ ਕਿਹਾ ਜਾਂਦਾ ਸੀ, ਜਾਂ ਕਿਹੜਾ ਡੇਰਾ ਸੀ ਚਾਚਾ? ਤੁਸੀਂ ਦੱਸੋ। ਹਰੀ ਵਾਲਾ ਖੂਹ ਹੈ ਡੇਰਾ, ਹਰੀ ਵਾਲਾ ਹੈ। ਹਰੀ ਵਾਲਾ ਖੂਹ ਤੇ ਹਰੀ ਵਾਲਾ ਡੇਰਾ, ਵਾਹ ਜੀ ਵਾਹ। ਤੇ ਖੂਹ ਕਿੱਥੇ ਸੀ ਜੀ? ਖੂਹ ਪਿੱਛੇ ਇੱਥੇ ਕਰਕੇ ਸੀ। ਲਓ ਜੀ, ਇੱਥੇ ਕਰਕੇ ਇਹ ਬਿਲਡਿੰਗ ਤੇ ਸਾਰੀ ਨਵੀਂ ਹੈ ਨਾ? ਹਾਂਜੀ ਨਵੀਂ ਹੈ, ਪਿੱਛੇ ਮਕਾਨ ਪਿੱਛੇ ਸਾਈਡ ਨੂੰ ਲੱਗੇ। ਲਓ ਜੀ, ਇੱਥੇ ਹੁੰਦਾ ਸੀ ਆਪਣਾ ਖੂਹ ਜੀ। ਰਜਿੰਦਰ ਸਿੰਘ ਬੈਦੀ ਉਹਨਾਂ ਦੇ ਫੋਰ ਫਾਦਰਸ ਆ, ਜਿਹੜੇ ਕਿ ਉੱਥੇ ਇੱਥੇ ਰਹਿੰਦੇ ਹੁੰਦੇ ਸਨ ਪਿੰਡ ਡੱਲੇ ਕੀ। ਹੀਰਾ ਸਿੰਘ ਬੈਦੀ ਉਹਨਾਂ ਦੇ ਵਾਲਦ ਸਾਹਿਬ ਸਨ। ਤੇ ਇਹ ਜਿਹੜੀ ਜਗ੍ਹਾ ਸਾਰੀ ਹੈ ਨਾ, ਦੱਸਿਆ ਬਜ਼ੁਰਗਾਂ ਨੇ ਕਿ ਇੱਥੇ ਖੂਹ ਹੁੰਦਾ ਸੀ, ਤੇ ਹੁਣ ਇਹ ਖੂਹ ਤੇ ਉਹਦਾ ਨਿਸ਼ਾਨ ਮੁੱਕ ਗਏ ਨੇ। ਲੇਕਿਨ ਡੇਰਾ ਅੱਜ ਵੀ ਮਾਸ਼ਾਅੱਲਾ ਆਬਾਦ ਹੈ। ਇੱਥੇ ਸਾਡੇ ਬਜ਼ੁਰਗ ਜਿਹੜੇ ਨੂੰ ਆਪਣਾ ਜ਼ਿਮੀਂਦਾਰਾ ਕਰਦੇ ਨੇ, ਆਪਣੇ ਉਹਨਾਂ ਬਾਗ ਲਾਏ ਨੇ, ਔਰ ਜੋ ਜਿਸ ਤਰ੍ਹਾਂ ਤੁਸੀਂ ਖੂਬਸੂਰਤ ਮਨਾਜ਼ਰ ਦੇਖ ਰਹੇ, ਇਹ ਵੀ ਪੁਰਾਣਾ, ਇਹ ਤਾਂ ਨਵਾਂ ਹੀ ਲੱਗਦਾ ਪਿਆ। ਇਹ ਪੁਰਾਣਾ ਆਹੋ ਜੀ, ਆ ਪੁਰਾਣੇ ਵੇਖੋ ਤੇ ਰੁੱਖ ਜਿਹੜੇ ਨੇ ਪੁਰਾਣੇ ਹੀ ਨੇ। ਤੇ ਇਹ ਤਲਾਬ ਚਾਚਾ ਕਿੰਨਾ ਕੁ ਪੁਰਾਣਾ? ਇਹ ਨਵਾਂ ਬਣਿਆ ਤਲਾਬ, ਠੀਕ ਹੋ ਗਿਆ। ਕਾਫੀ ਜ਼ਿਆਦਾ ਤਬਦੀਲੀਆਂ ਹੋ ਚੁੱਕੀਆਂ ਵਕਤ ਦੇ ਨਾਲ ਨਾਲ, ਬਹੁਤ ਸਾਰੀਆਂ ਤਬਦੀਲੀਆਂ ਹੋ ਚੁੱਕੀਆਂ ਕਿ ਜਦੋਂ ਕਦੀ ਅਸੀਂ ਛੋਟੇ ਇੱਥੇ ਡੇਰੇ ਤੇ ਆਉਂਦੇ ਸੀ ਤੇ ਉਦੋਂ ਇੱਥੇ ਖੂਹ ਹੁੰਦਾ ਸੀ। ਅਸੀਂ ਦੇਖਦੇ ਸੀ ਕਿ ਇੱਥੇ ਖੂਹ ਵਗਦਾ ਹੁੰਦਾ ਸੀ, ਇੱਥੇ ਕਮਾਦ ਲੱਗਿਆ ਹੋਣਾ, ਤੇ ਬਹੁਤ ਮਜ਼ੇ ਕਰੀਦੇ ਹਨ ਪੁਰਾਣੇ ਵਕਤਾਂ ਦੇ। ਉਹ ਜਿਹੜੇ ਬਜ਼ੁਰਗ ਸਾਨੂੰ ਹਿਸਟਰੀਆਂ ਦੱਸਦੇ ਹਨ ਕਿ ਇਸ ਤਰ੍ਹਾਂ ਦਾ ਇੱਥੇ ਰਹਿਣ ਸਹਿਣ ਹੁੰਦਾ ਸੀ, ਤੇ ਬੜੇ ਖੁਸ਼ ਅਖਲਾਕ ਬੰਦੇ ਹਨ ਉਹ ਵੀ, ਤੇ ਬੜਾ ਅੱਛੇ ਤਰੀਕੇ ਦਾ ਰਹਿਣ ਸਹਿਣ ਹੁੰਦਾ ਸੀ। ਵਾਹ ਜੀ ਵਾਹ। ਤੇ ਇਹ ਬਾਗ ਕੀ ਬਜ਼ੁਰਗ ਦੱਸਦੇ ਨੇ, ਪਹਿਲਾਂ ਵੀ ਇੱਥੇ ਬਾਗ ਸ਼ਾਗ ਹੁੰਦੇ ਸਨ ਕਿ ਨਹੀਂ? ਪਹਿਲਾਂ ਇੱਥੇ ਹੁਣ ਸੂਆ ਪਾਰਟੀਸ਼ਨ ਤੋਂ ਬਾਅਦ ਇੱਕ ਸੂਆ ਬਣਿਆ ਹੈ, ਜਿਹਨੂੰ ਨਹਿਰ ਵੀ ਕਿਹਾ ਜਾਂਦਾ ਹੈ, ਮਿਨੀ ਨਹਿਰ। ਉਸ ਤੋਂ ਦੂਸਰੀ ਸਾਈਡ ਤੇ ਬਾਗ ਹੁੰਦਾ ਸੀ, ਜਿਹੜਾ ਕਿ 4 ਕਿਲੇ ਬਾਗ ਸੀ, ਜਿਹੜਾ ਕਿ ਹੀਰਾ ਸਿੰਘ ਦੀ ਹਯਾਤ ਦੇ ਵਿੱਚ ਵੀ ਮੌਜੂਦ ਸੀ। ਪਾਰਟੀਸ਼ਨ 47 ਤੋਂ ਪਹਿਲੇ ਉਹ ਬਾਗ ਮੌਜੂਦ ਸੀ। ਤੇ ਹੋਰ ਵੀ ਇਸ ਤੋਂ ਕਾਫੀ ਜ਼ਿਆਦਾ ਰਿਲੇਟਡ ਚੀਜ਼ਾਂ ਨੇ, ਜਿਹੜੀਆਂ ਵਕਤ ਦੇ ਨਾਲ ਨਾਲ ਕਾਫੀ ਤਬਦੀਲ ਹੋ ਚੁੱਕੀਆਂ ਨੇ। ਵਾਹ ਜੀ ਵਾਹ। ਇਹ ਤੁਸੀਂ ਦੇਖ ਰਹੇ ਹੋ ਜੀ, ਹੀਰਾ ਸਿੰਘ ਹੋਰਾਂ ਦਾ ਜਿਹੜਾ ਹੈਗਾ ਡੇਰਾ ਹੁੰਦਾ ਸੀ ਕਦੀ, ਔਰ ਉਹਨਾਂ ਦੇ ਜਿਹੜੇ ਫਰਜ਼ੰਦ ਸਨ, ਬੇਟੇ ਸਨ ਰਜਿੰਦਰ ਸਿੰਘ ਬੈਦੀ ਹੋਰੀ, ਇਹ ਉਹਨਾਂ ਦਾ ਏਰੀਆ ਦੇ ਵਿੱਚ ਆਏ ਆ, ਤੇ ਤੁਹਾਨੂੰ ਇਹ ਉਹ ਖਸੂਸੀ ਵਿਊ ਵਿਖਾਏ ਨੇ, ਤਾਂ ਕਿ ਜਿਹੜੇ ਦੋਸਤ ਤਰੀਖ ਨਾਲ ਜਾਂ ਪੁਰਾਣੀਆਂ ਚੀਜ਼ਾਂ ਨਾਲ ਦਿਲਚਸਪੀ ਰੱਖਦੇ ਨੇ, ਖਾਸ ਤੌਰ ਤੇ ਚੜ੍ਹਦੇ ਪੰਜਾਬ ਵੱਲ, ਉਹ ਵੀਡੀਓ ਨੂੰ ਇੰਜੋਏ ਕਰਨ।